ਅਗਲੀ ਖਬਰ ਜਿਹੜੀ ਕਰਦੇ ਹਾਂ ਉਪ ਰਾਸ਼ਟਰਪਤੀ ਜੀ.ਡੀ. ਵੈਂਸ ਦੇ ਨਾਲ ਇੱਕ ਸੀਕ੍ਰੇਟ ਸਰਵਿਸ ਏਜੰਟ ਜੋ ਸਾਈਨ ਕੀਤਾ ਗਿਆ ਸੀ ਉਸ ਨੂੰ ਹੁਣ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਘੱਲ ਦਿੱਤਾ ਗਿਆ ਆ। ਇੱਕ ਕਥਿਤ ਤੌਰ ਦੇ ਉੱਤੇ ਸਿਕਿਉਰਿਟੀ ਲੀਕ ਦਾ ਜਿਹੜਾ ਮਾਮਲਾ ਆ ਉਹ ਸਾਹਮਣੇ ਆਇਆ ਆ। ਨਾਲ ਹੀ ਏਜੰਸੀ ਨੇ ਆਰਡਰ ਕਰ ਦਿੱਤਾ ਸਾਰੇ ਸੀਕ੍ਰੇਟ ਸਰਵਿਸ ਏਜੰਟਸ ਨੂੰ ਐਂਟੀ ਐਸਪੀਓਨਾਜ ਟ੍ਰੇਨਿੰਗ ਤੁਰੰਤ ਜਿਹੜੀ ਉਹ ਲੈਣ। ਵਾਈਸ ਪ੍ਰੈਜ਼ੀਡੈਂਟ ਦੀ ਪ੍ਰੋਟੈਕਟਿਵ ਡੀਟੇਲ ਦਾ ਜਿਹੜਾ EMPLOYEE ਜਿਸਦਾ ਨਾਮ ਤਾਂ ਨਹੀਂ ਉਹਨਾਂ ਨੇ ਜਿਹੜਾ ਉਹ ਦੱਸਿਆ, ਪਰ ਇੱਕ ਅੰਡਰ ਕਵਰ ਵੀਡੀਓ ਰਿਲੀਜ਼ ਕੀਤੀ ਗਈ ਇੱਕ ਇੰਡੀਪੈਂਡੈਂਟ ਜਰਨਲਿਸਟ ਜੇਮਸ ਓਕੀਫ ਦੇ ਦੁਆਰਾ, ਜਿਸ ਦੇ ਵਿੱਚ ਇਹ ਕਥਿਤ ਤੌਰ ਦੇ ਉੱਤੇ ਦਿਖਾਇਆ ਗਿਆ ਵੀ ਇਹ ਜਿਹੜਾ ਏਜੰਟ ਆ ਸੈਂਸਿਟਿਵ ਸਿਕਿਉਰਿਟੀ ਇਨਫੋਰਮੇਸ਼ਨ ਉਸ ਨੂੰ ਲੀਕ ਕਰ ਲੀਕ ਕਰ ਰਿਹਾ ਹੈਗਾ ਆ। ਯੂਐਸ ਸੀਕ੍ਰੇਟ ਸਰਵਿਸ ਉਹਨਾਂ ਨੇ ਇਸ ਨੂੰ ਕਨਫਰਮ ਕੀਤਾ ਵੀ ਹਾਂ ਉਹਨਾਂ ਦੇ ਏਜੰਟ ਦੇ ਦੁਆਰਾ ਇਸ ਤਰੀਕੇ ਦੀ ਸੈਂਸਿਟਿਵ ਸਿਕਿਉਰਿਟੀ ਇਨਫੋਰਮੇਸ਼ਨ ਲੀਕ ਕਰਦੀ ਹੋਈ ਵੀਡੀਓ ਸਾਹਮਣੇ ਜਿਹੜੀ ਉਹ ਆਈ ਆ। ਸੀਕ੍ਰੇਟ ਸਰਵਿਸ ਦੇ ਡਿਪਟੀ ਡਾਇਰੈਕਟਰ ਮੈਥਿਊ ਕੁਇਨ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਵੀ ਸੀਕ੍ਰੇਟ ਸਰਵਿਸ ਦੇ ਵਿੱਚ ਇਦਾਂ ਦੇ ਬਿਹੇਵੀਅਰ ਦੀ, ਇਦਾਂ ਦੇ ਗੱਲ ਦੀ ਬਿਲਕੁਲ ਵੀ ਟੋਲਰੈਂਸ ਨਹੀਂ ਆ ਜਿਹਦੇ ਨਾਲ ਜਿਹੜੀ ਸੇਫਟੀ ਆ ਉਹ ਕੰਪਰੋਮਾਈਜ਼ ਹੋ ਸਕੇ, ਪ੍ਰਾਈਵੇਸੀ ਤੇ ਟਰਸਟ ਜਿਹੜੇ ਆ ਉਹ ਟੁੱਟਦਾ ਜਿਹੜਾ ਉਹ ਹੈਗਾ ਆ। ਸੋ ਨਾਲ ਦੇ ਨਾਲ ਹੀ ਜਿੱਦਾਂ ਦੱਸਿਆ ਵੀ ਸਾਰੇ ਹੀ ਪਰਸਨਲ ਨੂੰ ਇੱਕ ਵਾਰੀ ਫੇਰ ਐਂਟੀ ਐਸਪੀਨਾਜ ਟ੍ਰੇਨਿੰਗ ਲੈਣ ਦੇ ਲਈ ਹਦਾਇਤਾਂ ਦੇ ਦਿੱਤੀਆਂ ਗਈਆਂ ਆ। ਆਲੇ ਦੁਆਲੇ ਵੈਸੇ ਜੇ ਦੇਖਿਆ ਜਾਵੇ ਸੀਕ੍ਰੇਟ ਸਰਵਿਸ 160 ਸਾਲ ਪੁਰਾਣਾ ਟ੍ਰੈਡੀਸ਼ਨ ਆ, ਜਿਹੜਾ ਕਿ ਮੇਨ ਅਮਰੀਕਾ ਦੇ ਜਿਹੜੇ ਲੀਡਰਸ ਆ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਹਾਊਸ ਦੇ ਜਿਹੜੇ ਲੀਡਰ ਨੇ ਹੋਰ ਨੇ, ਉਹਨਾਂ ਨੂੰ ਸੁਰੱਖਿਆ ਜਿਹੜਾ ਉਹ ਪ੍ਰਦਾਨ ਜਿਹੜਾ ਉਹ ਕਰਦਾ ਆ ਰਿਹਾ ਹੈ ਤੇ ਉਹਨਾਂ ਦੇ ਏਜੰਟ ਦੇ ਦੁਆਰਾ ਜਿਹੜੀ ਇਸ ਤਰੀਕੇ ਦੀ ਸੈਂਸਿਟਿਵ ਸਿਕਿਉਰਿਟੀ ਇਨਫੋਰਮੇਸ਼ਨ ਲੀਕ ਕੀਤੀ ਜਿਹੜੀ ਉਹ ਜਾਵੇ ਤੇ ਉਹ ਜਦੋਂ ਸਾਹਮਣੇ ਆਉਂਦੀ ਹੈ ਤਾਂ ਫਿਰ ਮਸਲਾ ਜਿਹੜਾ ਉਹ ਬਣ ਜਾਂਦਾ ਆ। ਜਿਹੜੇ ਓਕੀਫ ਉਹਨਾਂ ਨੇ ਦੱਸਿਆ ਵੀ ਜਿਹੜਾ ਏਜੰਟ ਡਿਸਕਸ ਕੀਤਾ ਜਾ ਰਿਹਾ ਆ ਇਹ ਪ੍ਰੋਟੈਕਟਿਵ ਫਾਰਮੇਸ਼ਨ, ਸ਼ਿਫਟ ਸਕੈਡਿਊਲ, ਟਰੈਵਲ ਮੂਵਮੈਂਟਸ ਤੇ ਐਡਵਾਂਸ ਸਿਕਿਉਰਿਟੀ ਪ੍ਰੋਸੀਜਰ ਆ। ਉਹ ਜਿਸ ਟਾਈਮ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਦੀਆਂ ਤਸਵੀਰਾਂ ਜਦ 에ਅਰਫੋਰਸ 2 ਦੇ ਉੱਤੇ ਮੌਜੂਦ ਸੀ ਉਦੋਂ ਇਸਨੇ ਇਹ ਤਸਵੀਰਾਂ ਜਿਹੜੀਆਂ ਉਸ ਨੂੰ ਘੱਲੀਆਂ ਸੀਗੀਆਂ। ਸੋ ਇਹ ਹੁਣ ਮਸਲਾ ਜਿਹੜਾ ਇਸ ਟਾਈਮ ਕਾਫੀ ਗੰਭੀਰ ਬਣਿਆ ਆ। ਸੋ ਇਹ ਜਿਹੜਾ JD ਵੈਂਸ ਹੁਣਾਂ ਦੀ ਸਿਕਿਉਰਿਟੀ ਦੇ ਵਿੱਚ ਸੀਕ੍ਰੇਟ ਸਰਵਿਸ ਦਾ ਜਿਹੜਾ ਬੰਦਾ ਸੀਗਾ ਉਸ ਦਾ ਇਹ ਕਰਤੂਤ ਇਸ ਟਾਈਮ ਸਾਹਮਣੇ ਆਈ। ਅਗਲੀ ਖਬਰ ਜਿਹੜੀ ਕਰਦੇ ਹਾਂ ਉਪ ਰਾਸ਼ਟਰਪਤੀ ਜੀ.ਡੀ. ਵੈਂਸ ਦੇ ਨਾਲ ਇੱਕ ਸੀਕ੍ਰੇਟ ਸਰਵਿਸ ਏਜੰਟ ਜੋ ਸਾਈਨ ਕੀਤਾ ਗਿਆ ਸੀ ਉਸ ਨੂੰ ਹੁਣ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਘੱਲ ਦਿੱਤਾ ਗਿਆ ਆ। ਇੱਕ ਕਥਿਤ ਤੌਰ ਦੇ ਉੱਤੇ ਸਿਕਿਉਰਿਟੀ ਲੀਕ ਦਾ ਜਿਹੜਾ ਮਾਮਲਾ ਆ ਉਹ ਸਾਹਮਣੇ ਆਇਆ ਆ। ਨਾਲ ਹੀ ਏਜੰਸੀ ਨੇ ਆਰਡਰ ਕਰ ਦਿੱਤਾ ਸਾਰੇ ਸੀਕ੍ਰੇਟ ਸਰਵਿਸ ਏਜੰਟਸ ਨੂੰ ਐਂਟੀ ਐਸਪੀਓਨਾਜ ਟ੍ਰੇਨਿੰਗ ਤੁਰੰਤ ਜਿਹੜੀ ਉਹ ਲੈਣ। ਵਾਈਸ ਪ੍ਰੈਜ਼ੀਡੈਂਟ ਦੀ ਪ੍ਰੋਟੈਕਟਿਵ ਡੀਟੇਲ ਦਾ ਜਿਹੜਾ EMPLOYEE ਜਿਸਦਾ ਨਾਮ ਤਾਂ ਨਹੀਂ ਉਹਨਾਂ ਨੇ ਜਿਹੜਾ ਉਹ ਦੱਸਿਆ, ਪਰ ਇੱਕ ਅੰਡਰ ਕਵਰ ਵੀਡੀਓ ਰਿਲੀਜ਼ ਕੀਤੀ ਗਈ ਇੱਕ ਇੰਡੀਪੈਂਡੈਂਟ ਜਰਨਲਿਸਟ ਜੇਮਸ ਓਕੀਫ ਦੇ ਦੁਆਰਾ, ਜਿਸ ਦੇ ਵਿੱਚ ਇਹ ਕਥਿਤ ਤੌਰ ਦੇ ਉੱਤੇ ਦਿਖਾਇਆ ਗਿਆ ਵੀ ਇਹ ਜਿਹੜਾ ਏਜੰਟ ਆ ਸੈਂਸਿਟਿਵ ਸਿਕਿਉਰਿਟੀ ਇਨਫੋਰਮੇਸ਼ਨ ਉਸ ਨੂੰ ਲੀਕ ਕਰ ਰਿਹਾ ਹੈਗਾ ਆ। ਯੂਐਸ ਸੀਕ੍ਰੇਟ ਸਰਵਿਸ ਉਹਨਾਂ ਨੇ ਇਸ ਨੂੰ ਕਨਫਰਮ ਕੀਤਾ ਵੀ ਹਾਂ ਉਹਨਾਂ ਦੇ ਏਜੰਟ ਦੇ ਦੁਆਰਾ ਇਸ ਤਰੀਕੇ ਦੀ ਸੈਂਸਿਟਿਵ ਸਿਕਿਉਰਿਟੀ ਇਨਫੋਰਮੇਸ਼ਨ ਲੀਕ ਕਰਦੀ ਹੋਈ ਵੀਡੀਓ ਸਾਹਮਣੇ ਜਿਹੜੀ ਉਹ ਆਈ ਆ। ਸੀਕ੍ਰੇਟ ਸਰਵਿਸ ਦੇ ਡਿਪਟੀ ਡਾਇਰੈਕਟਰ ਮੈਥਿਊ ਕੁਇਨ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਵੀ ਸੀਕ੍ਰੇਟ ਸਰਵਿਸ ਦੇ ਵਿੱਚ ਇਦਾਂ ਦੇ ਬਿਹੇਵੀਅਰ ਦੀ, ਇਦਾਂ ਦੇ ਗੱਲ ਦੀ ਬਿਲਕੁਲ ਵੀ ਟੋਲਰੈਂਸ ਨਹੀਂ ਆ ਜਿਹਦੇ ਨਾਲ ਜਿਹੜੀ ਸੇਫਟੀ ਆ ਉਹ ਕੰਪਰੋਮਾਈਜ਼ ਹੋ ਸਕੇ, ਪ੍ਰਾਈਵੇਸੀ ਤੇ ਟਰਸਟ ਜਿਹੜੇ ਆ ਉਹ ਟੁੱਟਦਾ ਜਿਹੜਾ ਉਹ ਹੈਗਾ ਆ। ਸੋ ਨਾਲ ਦੇ ਨਾਲ ਹੀ ਜਿੱਦਾਂ ਦੱਸਿਆ ਵੀ ਸਾਰੇ ਹੀ ਪਰਸਨਲ ਨੂੰ ਇੱਕ ਵਾਰੀ ਫੇਰ ਐਂਟੀ ਐਸਪੀਨਾਜ ਟ੍ਰੇਨਿੰਗ ਲੈਣ ਦੇ ਲਈ ਹਦਾਇਤਾਂ ਦੇ ਦਿੱਤੀਆਂ ਗਈਆਂ ਆ। ਆਲੇ ਦੁਆਲੇ ਵੈਸੇ ਜੇ ਦੇਖਿਆ ਜਾਵੇ ਸੀਕ੍ਰੇਟ ਸਰਵਿਸ 160 ਸਾਲ ਪੁਰਾਣਾ ਟ੍ਰੈਡੀਸ਼ਨ ਆ, ਜਿਹੜਾ ਕਿ ਮੇਨ ਅਮਰੀਕਾ ਦੇ ਜਿਹੜੇ ਲੀਡਰਸ ਆ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਹਾਊਸ ਦੇ ਜਿਹੜੇ ਲੀਡਰ ਨੇ ਹੋਰ ਨੇ, ਉਹਨਾਂ ਨੂੰ ਸੁਰੱਖਿਆ ਜਿਹੜਾ ਉਹ ਪ੍ਰਦਾਨ ਜਿਹੜਾ ਉਹ ਕਰਦਾ ਆ ਰਿਹਾ ਹੈ ਤੇ ਉਹਨਾਂ ਦੇ ਏਜੰਟ ਦੇ ਦੁਆਰਾ ਜਿਹੜੀ ਇਸ ਤਰੀਕੇ ਦੀ ਸੈਂਸਿਟਿਵ ਸਿਕਿਉਰਿਟੀ ਇਨਫੋਰਮੇਸ਼ਨ ਲੀਕ ਕੀਤੀ ਜਿਹੜੀ ਉਹ ਜਾਵੇ ਤੇ ਉਹ ਜਦੋਂ ਸਾਹਮਣੇ ਆਉਂਦੀ ਹੈ ਤਾਂ ਫਿਰ ਮਸਲਾ ਜਿਹੜਾ ਉਹ ਬਣ ਜਾਂਦਾ ਆ। ਜਿਹੜੇ ਓਕੀਫ ਉਹਨਾਂ ਨੇ ਦੱਸਿਆ ਵੀ ਜਿਹੜਾ ਏਜੰਟ ਡਿਸਕਸ ਕੀਤਾ ਜਾ ਰਿਹਾ ਆ ਇਹ ਪ੍ਰੋਟੈਕਟਿਵ ਫਾਰਮੇਸ਼ਨ, ਸ਼ਿਫਟ ਸਕੈਡਿਊਲ,
ਟਰੈਵਲ ਮੂਵਮੈਂਟਸ ਤੇ ਐਡਵਾਂਸ ਸਿਕਿਉਰਿਟੀ ਪ੍ਰੋਸੀਜਰ ਆ ਉਹ ਜਿਸ ਟਾਈਮ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਦੀਆਂ ਤਸਵੀਰਾਂ ਜਦ 에ਅਰ ਫੋਰਸ 2 ਦੇ ਉੱਤੇ ਮੌਜੂਦ ਸੀ ਉਦੋਂ ਇਸਨੇ ਇਹ ਤਸਵੀਰਾਂ ਜਿਹੜੀਆਂ ਉਸ ਨੂੰ ਘੱਲੀਆਂ ਸੀਗੀਆਂ। ਸੋ ਇਹ ਹੁਣ ਮਸਲਾ ਜਿਹੜਾ ਇਸ ਟਾਈਮ ਕਾਫੀ ਗੰਭੀਰ ਬਣਿਆ ਆ। ਸੋ ਇਹ ਜਿਹੜਾ JD ਵੈਂਸ ਹੁਣਾਂ ਦੀ ਸਿਕਿਉਰਿਟੀ ਦੇ ਵਿੱਚ ਸੀਕ੍ਰੇਟ ਸਰਵਿਸ ਦਾ ਜਿਹੜਾ ਬੰਦਾ ਸੀਗਾ ਉਸ ਦਾ ਇਹ ਕਰਤੂਤ ਇਸ ਟਾਈਮ ਸਾਹਮਣੇ ਆਈ।